ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਮੇਜਰ ਸਿੰਘ ਫਰੈਜ਼ਨੋ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਹੋਰ ਜਾਣਕਾਰੀ ਲਈ ਕਾਲ ਨੇ ਮਸ ਹੋਤਾ 209 277 0113। ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਿੰਟੂ ਜੀ, ਜਿਹੜਾ ਸਿਰਸੇ ਵਾਲਾ ਆ ਰਾਮ ਰਹੀਮ, ਕਹਿੰਦੇ ਉਸ ਨੂੰ ਸਜ਼ਾ ਦਾ ਐਲਾਨ ਹੋਇਆ ਤੇ ਕਹਿੰਦਾ ਸਾਰੀ ਉਮਰ ਉਹਨੂੰ ਰਹਿਣਾ ਪਊਗਾ ਹੁਣ ਜੇਲ੍ਹ ਦੇ ਵਿੱਚ। ਦੇਖੋ, ਉਮਰ ਕੈਦ ਤੇ ਉਹਨੂੰ ਹੋਣੀ ਸੀਗੀ, ਇਹ ਤੇ ਤੈਅ ਹੀ ਸੀਗਾ। ਇਹ ਤੇ ਪ੍ਰੈਡਿਕਸ਼ਨ ਜਿਹੜੀ ਆ ਉਹ ਖਰੀ ਸੀਗੀ, ਚਾਹੇ ਕੋਈ ਵੀ ਕਰ ਦਿੰਦਾ ਕਿ ਇਹਨੂੰ ਉਮਰ ਕੈਦ ਹੋਣੀ ਆ। ਉਹ ਜਿਵੇਂ ਜੇਲ੍ਹਾਂ ਦੇ ਵਿੱਚ ਜੇ ਦੇਖੀਏ ਨਾ ਤਾਂ ਉੱਥੇ ਵੀ ਇੱਕ ਭਾਸ਼ਾ ਹੁੰਦੀ ਆ, ਜਿੱਦਾਂ ਵੱਖ-ਵੱਖ ਜਿਵੇਂ ਟਰੱਕਾਂ ਵਾਲੇ ਜਿਹੜੇ ਹੁੰਦੇ ਆ ਉਹ ਇੱਕ ਵੱਖਰੀ ਭਾਸ਼ਾ ਰੱਖਦੇ ਆ। ਭਾਸ਼ਾ ਤੇ ਵੈਸੇ ਉਹੀ ਹੁੰਦੀ ਆ, ਪਰ ਉਹਨਾਂ ਦੇ ਵਿੱਚ ਕੁਛ ਸ਼ਬਦ ਏਦਾਂ ਦੇ ਹੁੰਦੇ। ਜੇ ਜੇਬ ਕਤਰੇ ਆ ਤਾਂ ਉਹਨਾਂ ਦੀ ਇੱਕ ਭਾਸ਼ਾ ਹੁੰਦੀ ਆ, ਤੇ ਜੇਲੀਆਂ ਦੀ ਵੀ ਇੱਕ ਭਾਸ਼ਾ ਹੁੰਦੀ ਆ ਆਪਣੀ, ਜਿਹਦੇ ਚ ਉਹਨਾਂ ਦੇ ਕੁਛ ਸ਼ਬਦ ਹੁੰਦੇ ਆ। ਤੇ ਉਹ ਜਦੋਂ ਕੋਈ ਫੈਸਲਾ ਆਉਣਾ ਹੋਵੇ ਤੇ ਪੁੱਛਦੇ ਆ, ਫਲਾਣਾ ਸਿਆ ਕੀ ਬਣੂਗਾ, ਕੀ ਸੰਭਾਵਨਾ ਆ। ਅਗਲਾ ਕਹਿੰਦਾ ਬਾਬਾ ਨਾਗੀ ਆ ਜਾਂ ਬਰੀ ਜਾਂ ਕੰਬਲਦਰੀ। ਤੇ ਇੱਥੇ ਦਰੀ ਦਾ ਤੇ ਕੁਝ ਇਮਕਾਨ ਹੀ ਹੈ ਨਹੀਂ ਸੀ, ਕੰਬਲਦਰੀ ਸੀ। ਕੰਬਲਦਰੀ ਕਿੰਨੇ ਚਿਰ ਵਾਸਤੇ ਸੀ, ਬਸ ਇਹੋ ਤੈਅ ਹੋਣਾ ਸੀਗਾ। ਤਾਂ ਉਮਰ ਕੈਦ ਜਿਹੜੀ ਆ ਉਹ ਪੱਕੀ ਸੀਗੀ। ਘੱਟ ਤੋਂ ਘੱਟ ਮਿਨੀਮਮ ਸਜ਼ਾ ਜਿਹੜੀ ਆ ਉਮਰ ਕੈਦ ਹੀ ਸੀਗੀ। ਉਮਰ ਕੈਦ ਅੱਗੋਂ ਕਈ ਤਰ੍ਹਾਂ ਦੀ ਹੁੰਦੀ ਆ, ਜਿੱਦਾਂ ਉਮਰ ਕੈਦ, ਜਾਂ ਕਈ ਵਾਰ ਕਹਿ ਦਿੰਦੇ ਕਿ ਸਧਾਰਨ ਉਮਰ ਕੈਦ, ਜਿਵੇਂ 14 ਸਾਲ ਕੱਟ ਕੇ 11 ਸਾਲ ਕੱਟ ਕੇ, ਕਈ 8 ਸਾਲ ਤੇ ਕਈ 35 ਕੈਦ ਅਰਗੇ ਸਰਕਾਰਾਂ ਦੀ ਮਿਹਰ ਸਦਕਾ 4-5 ਸਾਲਾਂ ਬਾਅਦ ਵੀ ਆ ਜਾਂਦੇ ਆ, ਉਹ ਵੀ ਉਮਰ ਕੈਦ ਹੁੰਦੀ ਆ। ਤਾਂ ਇਹ ਦੇਖਣਾ ਜ਼ਰੂਰੀ ਸੀਗਾ ਕਿ ਉਮਰ ਕੈਦ ਕਿਹੜੀ ਹੁੰਦੀ ਆ, ਉਮਰ ਕੈਦ ਹੁੰਦੀ ਆ ਜਾਂ ਫਿਰ ਸਧਾਰਨ ਉਮਰ ਕੈਦ ਹੁੰਦੀ ਆ। ਤਾਂ CBI ਦਾ ਵਕੀਲ ਜਿਹੜਾ ਬਾਹਰ ਆ ਕੇ ਬਰੀਫ ਕਰ ਰਿਹਾ ਸੀਗਾ ਪੱਤਰਕਾਰਾਂ ਨੂੰ, ਜੇ ਉਹਦੀ ਆਪਾਂ ਸਟੇਟਮੈਂਟ ਵੇਖੀਏ ਤਾਂ ਉਹਨੇ ਇਹੋ ਹੀ ਕਿਹਾ ਕਿ ਇਹ ਜੋ ਸੁਪਰੀਮ ਕੋਰਟ ਦੀ ਰੂਲਿੰਗ ਆ ਉਹਦੇ ਮੁਤਾਬਕ ਤਾਂ ਉਮਰ ਕੈਦ ਹੀ ਆ। ਹੁਣ ਬਾਕੀ ਚੀਜ਼ਾਂ ਤੇ ਡਿਟੇਲ ਜਿਹੜੀ ਆ ਉਹ ਹੌਲੀ ਹੌਲੀ ਸਾਫ਼ ਹੋਣਗੀਆਂ, ਪਰ ਜੋ CBI ਦੇ ਵਕੀਲ ਨੇ ਗੱਲ ਕਹੀ ਆ ਉਹਨੇ ਹਾਂ ਗੱਲ ਕਹੀ ਆ। ਔਰ ਦੂਜੀ ਚੀਜ਼ ਨਾਲ ਇਹ ਵੀ ਆ ਕਿ ਜੋ ਆਪਾਂ ਜੱਜਮੈਂਟ ਦਾ ਥੋੜਾ ਜਿਹਾ ਅੰਸ਼ ਪੜ੍ਹਿਆ, ਇੱਕ ਮੀਡੀਆ ਦਾ ਰਾਹ ਦਿਖਾ ਰਿਹਾ ਸੀਗਾ, ਮੈਂ ਉਹਦੇ ਵਿੱਚ ਹੀ ਪੜ੍ਹਿਆ, ਮੈਂ ਆਪ ਨਹੀਂ ਪੜ੍ਹ ਸਕਿਆ ਕਿਉਂਕਿ ਹਾਲੇ ਆਉਣਗੀਆਂ ਕਾਪੀਆਂ ਇੰਟਰਨੈਟ ਤੇ ਪੈਣਗੀਆਂ, ਫਿਰ ਪਤਾ ਲੱਗੂਗਾ। ਤਾਂ ਉਹਦੇ ਵਿੱਚ ਇੱਕ ਚੀਜ਼ ਹੋਰ ਕੀਤੀ ਆ ਇਸ ਜੱਜਮੈਂਟ ਦੇ ਵਿੱਚ ਕਿ ਜਿਹੜੀ ਸਜ਼ਾ ਪਹਿਲਾਂ ਦਿੱਤੀ ਗਈ ਹੈ, 2 ਸਜ਼ਾਵਾਂ ਨੇ 10-10 ਸਾਲ ਵਾਲੀਆਂ, ਯਾਨੀ ਕੁੱਲ ਮਿਲਾ ਕੇ 20 ਸਾਲ ਵਾਲੀਆਂ। ਤਾਂ ਜਿਹੜੀ ਇਹ ਸਜ਼ਾ, ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਸੀ, ਇਹ ਤੁਸੀਂ ਸਵਾਲ ਪੁੱਛਿਆ ਸੀ ਮੈਨੂੰ ਕਿ ਕੀ ਇਹ ਇਕੱਠੀਆਂ ਚੱਲਣਗੀਆਂ ਕਿ ਲਹਿਦਾ ਚੱਲਣਗੀਆਂ। ਮੈਂ ਤੁਹਾਨੂੰ ਇੱਕੋ ਗੱਲ ਕਹੀ ਸੀਗੀ ਕਿ ਹੋ ਸਕਦਾ ਹੈ ਕੋਰਟ ਇਹਨੂੰ ਲਹਿਦਾ ਹੀ ਸਜ਼ਾ ਕਰੇ। ਤਾਂ ਉੱਥੇ ਹਾਈ ਕੋਰਟ ਜਾਂ ਹੋਰ ਕੋਈ ਕੋਰਟ ਆ, ਸੁਪਰੀਮ ਕੋਰਟ ਜਿੱਦਾਂ ਅਪਰ ਕੋਰਟ ਆ, ਤਾਂ ਉਹ ਇਹਨਾਂ ਨੂੰ ਕਨਕਰੰਟ ਕਰ ਦੇਵੇ, ਉਹ ਗੱਲ ਵੱਖਰੀ ਆ। ਪਰ ਇਹਨੂੰ ਅਲੈਦਾ ਹੀ ਇੱਥੋਂ ਸਜ਼ਾ ਹੋਣ ਦਾ ਜਿਹੜਾ ਇਮਕਾਨ ਸੀ ਉਹ ਸੱਚ ਸਾਬਤ ਹੋਇਆ। ਤਾਂ ਸਜ਼ਾ ਇਹਨੂੰ ਲਹਿਦਾ ਤੋਂ ਭਾਵ ਕੀ ਆ ਕਿ ਜਿਹੜੀਆਂ ਪਹਿਲੀਆਂ 10-10 ਸਾਲ ਵਾਲੀਆਂ ਕੈਦਾਂ ਸੀਗੀਆਂ, ਪਹਿਲਾਂ ਇਹ ਉਹ ਫਿਨਿਸ਼ ਕਰੂਗਾ, ਉਸ ਤੋਂ ਬਾਅਦ ਇਹ ਸਜ਼ਾ ਸ਼ੁਰੂ ਹੋਣੀ ਆ। ਮਤਲਬ ਪਹਿਲਾਂ 20 ਸਾਲ ਉਹ ਕੱਟੂਗਾ, ਉਸ ਤੋਂ ਬਾਅਦ ਇਹ ਮੀਟਰ ਘੁਕਣਾ ਸ਼ੁਰੂ ਹੋਣਾ। ਜਦ ਤੱਕ ਮੀਟਰ ਆ ਜਿਹੜਾ ਸਜ਼ਾ ਵਾਲਾ ਉਹ ਬੰਦ ਪਿਆ ਰਹਿਣਾ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਪਹਿਲਾਂ 20 ਸਾਲ, ਪਹਿਲਾਂ 10 ਕੱਟੂ, ਫਿਰ 10 + 10 20, ਉਸ ਤੋਂ ਬਾਅਦ ਫਿਰ ਇਹ ਵੱਟਾ ਸ਼ੁਰੂ ਹੋਣਾ, ਯਾਨੀ ਉਮਰ ਕੈਦ ਵਾਲਾ। ਇਹ ਇਸ ਮਾਮਲੇ ਦੇ ਵਿੱਚ ਇੱਕ ਨਵੀਂ ਚੀਜ਼ ਆ। ਦੂਜਾ ਇਹਨਾਂ ਨੇ ਕਿਹਾ ਸੀਗਾ ਕਿ ਦੇਖੋ ਜੀ ਅਸੀਂ ਬਾਲ ਬੱਚੇ ਵਾਲੇ ਆ, ਸਾਡਾ ਜਿਹੜਾ ਕਲਾਇੰਟ ਹੈ ਇਹਨਾਂ ਦੇ ਵਕੀਲ ਨੇ ਕਿਹਾ ਸੀਗਾ ਕਿ ਉਹਦੇ ਤੇ ਰਹਿਮ ਕਰੋ, ਉਹਦੇ ਤੇ ਸਾਰਾ ਪਰਿਵਾਰ ਨਿਰਭਰ ਆ। ਤੇ ਅਦਾਲਤ ਨੇ ਲਿਖਿਆ ਆਪਣੀ ਜੱਜਮੈਂਟ ਦੇ ਵਿੱਚ ਕਿ ਜਿਹੜਾ ਬੰਦਾ ਨਹੀਂ ਮਾਰਿਆ ਸੀ ਉਹਦੇ ਵਿੱਚ ਉਸ ਸਮੇਂ ਨਿੱਕੇ ਬੱਚੇ ਹੀ ਨਾ, ਉਹਦਾ ਵੀ ਤੇ ਪਰਿਵਾਰ ਉਹਦੇ ਤੇ ਨਿਰਭਰ ਕਰਦਾ ਸੀਗਾ ਕਿ ਕੀ ਤੁਸੀਂ ਇਹ ਗੱਲ ਵੇਖੀ ਸੀ, ਤੁਸੀਂ ਇਹ ਗੱਲ ਗੌਲੀ ਸੀਗੀ। ਇਹ ਚੀਜ਼ ਜਿਹੜੀ ਆ ਇਹ ਬੜੀ ਮੈਂ ਕਹੂੰਗਾ ਕਿ ਆਪਾਂ ਨੂੰ ਵਿਚਾਰਨ ਵਾਲੀ ਹੈ ਕਿ ਇਹਨੇ ਰਹਿਮ ਦੀ ਅਪੀਲ ਕੀਤੀ।
ਔਰ ਰਹਿਮ ਦੀ ਅਪੀਲ ਕਰਦਿਆਂ ਕਿਹਾ ਕਿ ਮੇਰਾ ਪਰਿਵਾਰ ਹੈ ਜਿਹੜਾ ਉਹ ਮੇਰੇ ਤੇ ਡਿਪੈਂਡ ਆ। ਤਾਂ ਅੱਗੋਂ ਅਦਾਲਤ ਕਹਿੰਦੀ ਆ ਕਿ ਜਿਹੜਾ ਤੁਸੀਂ ਬੰਦਾ ਮਾਰਿਆ ਸੀਗਾ ਉਹਦੇ ਤੇ ਵੀ ਇੱਕ ਪਰਿਵਾਰ ਡਿਪੈਂਡ ਸੀਗਾ। ਇਹਦਾ ਮਤਲਬ ਆ ਕਿ ਬਹੁਤ ਸਖਤ ਲਹਿਜੇ ਦੇ ਵਿੱਚ ਇਹਨੂੰ ਕੈਦ ਹੋਈ ਆ। ਹੁਣ ਦੇਖੋ ਅੱਗੇ ਆਪਸ਼ਨ ਤੇ ਇਹਦੇ ਕੋਲ ਖੁੱਲੇ ਆ, ਜਿੱਦਾਂ ਪਿਛਲੀਆਂ ਅਪੀਲਾਂ ਵੀ ਹੋਈਆਂ, ਇਹ ਅਪੀਲਾਂ ਵੀ ਹੋਈਆਂ। ਪਰ ਮੈਨੂੰ ਲੱਗਦਾ ਕਿ ਹੁਣ ਇਹ ਰੁਲ ਗਿਆ। ਜਿਸ ਤਰ੍ਹਾਂ ਸਿਆਸਤ ਨੇ ਇਹਦੀ ਜੋਟੀ ਛੱਡ ਦਿੱਤੀ ਆ, ਲੱਗਦਾ ਨਹੀਂ ਕਿ ਹੁਣ ਕੋਈ ਗੋਟੀ ਫਿੱਟ ਹੋਊਗੀ। ਹੁਣ ਤੇ ਆ ਕਿ ਅਦਾਲਤਾਂ ਉੱਤੇ ਕੁਛ ਸਮੇਂ ਬਾਅਦ ਇਹਨੂੰ ਰਹਿ ਦੇ ਦੇਣ, ਕੋਈ ਰਹਿ ਜਿੱਦਾਂ ਪਹਿਲਾਂ ਸਜ਼ਾ ਕਰੰਟ ਹੋਵੇ, ਫਿਰ ਉਸ ਤੋਂ ਬਾਅਦ ਅੱਗੋਂ ਜਾ ਕੇ ਕੋਈ ਟੁੱਟ ਜਾਵੇ, ਕੋਈ ਕੇਸ ਹੈ ਜਿਹੜਾ ਤਾਂ ਬਰੀ ਹੋ ਜਾਵੇ, ਉਹ ਰਾਹਤ ਇਹਨੂੰ ਮਿਲ ਸਕਦੀ ਹੈ। ਤੇ ਜਿਹੜਾ ਪੋਲੀਟੀਕਲੀ ਇਹਨੂੰ ਇੱਕ ਛਤਰ ਦਿੱਤਾ ਜਾਂਦਾ ਸੀਗਾ, ਜਿਹਦੇ ਹੇਠ ਇਹ ਮੱਛਰਿਆ ਫਿਰਦਾ ਸੀਗਾ, ਉਹ ਤੇ ਲੱਗਦਾ ਕਿ ਉਹ ਸਜ਼ਾ ਟੁੱਟ ਗਿਆ। ਜੀ ਸੋ ਦੇਖਦੇ ਹਾਂ ਕੀ ਬਣਦਾ। ਤੇ ਮਿੰਟੂ ਜੀ, ਜਿਨ੍ਹਾਂ ਦੇ ਉੱਤੇ ਅਕਾਲੀਆਂ ਦੇ ਉੱਤੇ ਵੀ ਜਿਹੜੇ ਕਥਿਤ ਦੋਸ਼ ਲੱਗਦੇ ਰਹੇ ਵੀ ਇਸ ਨੂੰ ਮਾਫੀ ਵੀ ਦਿੱਤੀ, ਸਾਰਾ ਕੁਝ ਵੀ ਕੀਤਾ ਆ, ਉਹਨਾਂ ਦਾ ਕੋਈ ਪ੍ਰਤੀਕਰਨ ਨਹੀਂ, ਜਾਂ ਕਿਸੇ ਹੋਰ ਸਿਆਸੀ ਪਾਰਟੀਆਂ ਦਾ ਪ੍ਰਤੀਕਰਨ ਇਸ ਸਜ਼ਾ ਦੇ ਉੱਤੇ? ਨਹੀਂ, ਉਹ ਪ੍ਰਧਾਨ ਸਾਹਿਬ ਦਾ ਆਇਆ ਸੁਖਬੀਰ ਸਿੰਘ ਬਾਦਲ ਦਾ, ਕਹਿੰਦੇ ਜੱਜ ਨੇ ਬਹੁਤ ਵਧੀਆ ਕੀਤਾ, ਬਹੁਤ ਵਧੀਆ ਕੀਤਾ। ਤਾਂ ਹੀ ਮੈਂ ਕਿਹਾ ਨਾ ਕਿ ਉਹ ਸਿਆਸਤ ਜਿਹੜੀ ਹੈ ਨਾ, ਰਾਜ ਕਰਨਵੀਰ ਸਿੰਘ ਜੀ, ਉਹ ਏਦਾਂ ਹੀ ਹੁੰਦੀ ਆ। ਉਹ ਕਿਸੇ ਸ਼ਾਇਰ ਨੇ ਕਿਹਾ ਸੀਗਾ ਨਾ ਕਿ ਇਹ ਦੁਨੀਆ ਸਲੂਕ ਕਰਤੀ ਹੈ ਹਲਵਾਈ की तरह, उतार लेगी तुझको मलाई की तरह। ਸੋ ਇਹ ਜਿਹੜੀ ਰਾਜਨੀਤੀ ਆ ਨਾ, ਸਲੂਕ ਹਲਵਾਈ ਦੀ ਤਰ੍ਹਾਂ ਕਰਦੀ ਆ, ਮਲਾਈ ਦੀ ਤਰ੍ਹਾਂ ਲਾ ਲੈਂਦੀ ਆ। ਉਦੋਂ ਬਾਅਦ ਜਿਹੜੀ ਲੱਸੀ ਜਿਹੜੀ ਹੁੰਦੀ ਆ ਛਿੰਦੀ, ਉਹਨੂੰ ਵਪਣ ਬਣ ਕੇ ਪਰੇ ਮਾਰਦੀ ਹੈ। ਸਿਆਸਤ ਦਾ ਦਸਤੂਰ ਆ। ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ CBI ਵਿਸ਼ੇਸ਼ ਡਾਇਰੈਕਟਰ ਰਾਕੇਸ਼ ਸਮੇਤ 4 ਅਫਸਰਾਂ ਦਾ ਕਾਰਜਕਾਲ ਘਟਾਇਆ। ਇਹ ਉਹੀ ਰੌਲਾ CBI ਵਰਸਜ CBI, ਕਿਉਂਕਿ ਅਲੋਕ ਵਰਮਾ ਤੇ ਫਿਰ ਦੇ ਕੇ ਅਸਤੀਫਾ ਇਹਨਾਂ ਦੇ ਮੂੰਹ ਤੇ ਮਾਰ ਕੇ ਚਲੇ ਗਏ। ਜਿੱਦਾਂ ਪਹਿਲਾਂ ਉਹਨਾਂ ਨੂੰ ਜਬਰੀ ਛੁੱਟੀ ਤੇ ਭੇਜਿਆ ਗਿਆ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ, ਉਸ ਤੋਂ ਬਾਅਦ ਫਿਰ ਇਹਨਾਂ ਨੇ ਲੱਭ ਕੇ ਇੱਕ ਫੈਸਲਾ ਉਹਨੂੰ ਬਦਲ ਦਿੱਤਾ। ਉਹਨੇ ਫਿਰ ਇਸ ਚੀਜ਼ ਨੂੰ ਬੜੀ ਨਮੋਸ਼ੀ ਸਮਝਿਆ, ਉਹ ਦੇ ਕੇ ਅਸਤੀਫਾ ਚੱਲ ਗਿਆ। ਹੁਣ ਇਹਨਾਂ ਨੇ ਕੀ ਕੀਤਾ ਕਿ ਮੂੰਹ ਰੱਖਣ ਦਿਆਂ ਮਾਰਿਆਂ ਨੇ ਰਾਕੇਸ਼ ਅਸਥਾਨਾ, ਜਿਹੜਾ ਕਿ ਨਰਿੰਦਰ ਮੋਦੀ ਦਾ ਬੜਾ ਲਾਡਲਾ ਅਫਸਰ ਆ, ਉਹਦਾ ਤੇ ਉਹਦੇ ਨਾਲ ਕੋਈ 3 ਅਫਸਰ ਹੋ ਰਿਹਾ, ਜਿਨ੍ਹਾਂ ਦਾ ਇਹਨਾਂ ਕਾਰਜਕਾਲ ਹੈ ਜਿਹੜਾ ਉਹ ਘਟਾ ਦਿੱਤਾ। ਤਾਂ ਕਹਿਣ ਦਾ ਮਤਲਬ ਹੈ ਕਿ ਥੋੜੀ ਜਿਹੀ ਗਿਲਟੀ ਉਹਨਾਂ ਨੂੰ ਵੀ ਦੇ ਦਿੱਤੀ ਹੈ ਕਿ ਲਓ ਭਾਈ ਸੁੱਕੇ ਤੁਹਾਨੂੰ ਨਹੀਂ ਛੱਡਦੇ। ਪਰ ਜੇ ਆਪਾਂ ਦੇਖੀਏ, ਜੇ ਆਪਾਂ ਨਿਰਪੱਖ ਪੱਖ ਤੋਂ ਦੇਖੀਏ, ਤਾਂ ਰਾਕੇਸ਼ ਅਸਥਾਨਾ ਤੇ ਵੀ ਦੋਸ਼ ਉਹੀ ਨੇ। ਮਤਲਬ ਜਿੱਦਾਂ ਅਲੋਕ ਵਰਮਾ ਤੇ ਦੋਸ਼ ਲਾਏ ਗਏ ਆ ਕਿ ਇਹ ਬੰਦਾ ਜਿਹੜਾ ਉਹ ਭ੍ਰਿਸ਼ਟਾਖੋਰੀ ਕਰਦਾ ਸੀਗਾ, ਤਾਂ ਉਹਨੂੰ ਜਾਣ ਕਿਉਂ ਦਿੱਤਾ? ਸਭ ਤੋਂ ਵੱਡਾ ਸਵਾਲ ਤੇ ਇਹੋ ਸੀਗਾ ਕਿ ਜੇ ਉਹ ਭ੍ਰਿਸ਼ਟਾਚਾਰੀ ਕਰਦਾ ਸੀਗਾ, ਉਹਨੂੰ ਘਰ ਨੂੰ ਕਦੋਂ ਘਲਾਇਆ? ਉਹਨੂੰ ਤੇ ਜੇਲ੍ਹ 'ਚ ਘਲਾਉਣਾ ਚਾਹੀਦਾ। ਔਰ ਉਸ ਤੋਂ ਇਲਾਵਾ ਜੇ ਆਪਾਂ ਦੂਸਰੇ ਪੱਖ ਤੋਂ ਦੇਖੀਏ, ਰਾਕੇਸ਼ ਅਸਥਾਨਾ ਜਿਹੜਾ ਆਇਆ ਹੀ ਗੁਜਰਾਤ ਦੇ ਵਿੱਚੋਂ ਆ, ਤਾਂ ਰਾਕੇਸ਼ ਅਸਥਾਨਾ ਵੀ ਇਹਨਾਂ ਦੋਸ਼ਾਂ ਦੇ ਵਿੱਚ ਘਿਰਦਾ। ਯਾਨੀ ਉਹ ਜਿਹੜਾ ਸਤੀਸ਼ ਬਾਬੂ ਸਨਾ ਸੀਗਾ, ਪਹਿਲਾਂ ਇਹਨੇ ਉਹਨੂੰ ਅਲੋਕ ਵਰਮਾ ਦੇ ਉਲਟ ਖੜਾ ਕੀਤਾ। ਇਹਨੇ 161 ਦੇ ਬਿਆਨ ਦਰਜ ਕੀਤੇ ਸੀ ਮੇਰੇ ਖਿਆਲ ਦੇ ਨਾਲ, ਫਿਰ ਉਹਨੇ 164 CRPC ਦੇ ਬਿਆਨ ਕਰਵਾ ਕੇ ਇਹਦੀ ਰਾਕੇਸ਼ ਅਸਥਾਨਾ ਦੀ ਫੱਟੀ ਮੇਜ਼ ਕਰ ਦਿੱਤੀ ਕਿ ਇਹਨੇ ਮੇਰੇ ਤੋਂ 2 ਕਰੋੜ ਰੁਪਇਆ ਲਿਆ। ਤਾਂ ਕਹਿਣ ਦਾ ਭਾਵ ਹੈ ਕਿ ਉਹਦੇ ਤੇ ਵੀ ਦੋਸ਼ ਉਸ ਤਰ੍ਹਾਂ ਦੇ ਸੀਗੇ ਤੇ ਉਹਦੇ ਨਾਲ ਸਲੂਕ ਵੱਖਰਾ ਕੀਤਾ ਗਿਆ। ਇਹਦੇ ਤੇ ਵੀ ਦੋਸ਼ ਉਸੇ ਤਰ੍ਹਾਂ ਦੇ ਆ, ਇਹਦੇ ਨਾਲ ਸਲੂਕ ਵੱਖਰਾ ਕੀਤਾ ਗਿਆ, ਇਹਦਾ ਕਾਰਜਕਾਲ ਛੋਟਾ ਕੀਤਾ ਗਿਆ। ਪਰ ਉਹਨੂੰ ਉੱਤੇ ਜਬਰੀ ਛੁੱਟੀ ਤੇ ਭੇਜਣ ਤੋਂ ਬਾਅਦ ਇਹਨਾਂ ਨੇ ਰੱਜ ਕੇ ਕਹਿ ਸਕਦੇ ਆ ਕਿ ਜਲੀਲ ਵੀ ਕੀਤਾ। ਜੀ ਅਗਲੀ ਮਿੰਟੂ ਜੀ ਖਬਰ ਵੀ ਕਰਤਾਰਪੁਰ ਲਾਂਘੇ ਲਈ ਪਾਸਪੋਰਟ ਜ਼ਰੂਰੀ ਕਰਾਰ ਦੇ ਕੇ ਫਸੇ ਸਾਂਪਲਾ, ਕੈਪਟਨ ਨੇ ਲਾਏ ਰਗੜੇ। ਦੇਖੋ, ਇਸ ਮਾਮਲੇ ਤੇ ਨਾ ਇਹ ਬੜੀ ਗੰਦੀ ਰਾਜਨੀਤੀ ਕਰਦੇ ਪਏ ਆ। ਸਟੇਟ ਵਾਲੇ ਕਹਿੰਦੇ ਆ ਕਿ ਕੇਂਦਰ ਸਰਕਾਰ ਕੋਈ ਸਾਨੂੰ ਲੜ ਪੱਲਾ ਨਹੀਂ ਫੜਾਉਂਦੀ, ਕੇਂਦਰ ਵਾਲੇ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਵਲਫੇਅਰ ਹੈਗੇ ਆ। ਸਮਝ ਤੋਂ ਪਰੇ ਦੀ ਗੱਲ ਹੈ ਕਿ ਕੀ ਹੁੰਦਾ ਪਿਆ, ਕੀ ਚੱਲਦਾ ਪਿਆ। ਜਿਹੜੀ ਗੱਲ ਸਾਂਪਲੇ ਦੀ ਸੀਗੀ, ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਜੇ ਸਾਂਪਲਾ ਤੇ ਕਹਿੰਦਾ ਕਿ ਜਿਹੜੇ ਸ਼ਰਧਾਲੂ ਅਨਪੜ੍ਹ ਹੈ ਜਾਂ ਘੱਟ ਪੜ੍ਹੇ ਲਿਖੇ ਆ, ਉਹਨਾਂ ਨੂੰ ਵੀਜ਼ੇ ਤੋਂ ਰਹਿਤ ਨਹੀਂ ਦੇਣੀ ਚਾਹੀਦੀ। ਤਾਂ ਇਹ ਜਿਹੜਾ ਬਿਆਨ ਆ, ਇਹਦਾ ਹੀ ਪ੍ਰਤੀਕਰਮ ਦਿੱਤਾ ਹੈ। ਕਹਿੰਦੇ ਆ ਕਿ ਇਹਨਾਂ ਨੂੰ ਲਾਂਘੇ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ ਤੇ ਸਿਰਫ ਕ੍ਰੈਡਿਟ ਲੈਂਦੇ ਸੀਗੇ। ਇਸ ਤਰ੍ਹਾਂ ਦੀਆਂ ਇਹਨਾਂ ਨੇ ਗੱਲਾਂ ਕਹੀਆਂ ਨੇ। ਕਹਿੰਦੇ ਆ ਕਿ ਤੁਹਾਨੂੰ ਘੱਟੋ ਘੱਟ ਆਸਥਾ ਦਾ ਖਿਆਲ ਰੱਖਣਾ ਚਾਹੀਦਾ। ਸੋ ਵਾਰ ਪਲਟਵਾਰ ਚੱਲਦੇ ਪਏ ਆ ਇਸ ਮਾਮਲੇ ਤੇ, ਰੱਜ ਕੇ ਰਾਜਨੀਤੀ ਹੁੰਦੀ ਹੈ। ਕ੍ਰੈਡਿਟ ਵਾਰ ਇੱਕ ਆਪਾਂ ਦੇਖੀ ਆ ਇਸ ਮੁੱਦੇ ਤੇ, ਬੜੀ ਗੰਦੀ ਰਾਜਨੀਤੀ ਹੈ। ਮੈਂ ਅੱਗੇ ਵੀ ਕਿਹਾ ਔਰ ਹੁਣ ਵੀ ਕਹੂੰਗਾ ਕਿ ਦੇਖੋ, ਜਿਹੜੀਆਂ ਚੀਜ਼ਾਂ ਕਰਨ ਵਾਲੀਆਂ ਨੇ ਪੰਜਾਬ ਸਰਕਾਰ ਦੇ, ਤਾਂ ਪੰਜਾਬ ਸਰਕਾਰ ਕਰੇ ਇਮਾਨਦਾਰੀ ਨਾਲ। ਜੋ ਚੀਜ਼ਾਂ ਕੇਂਦਰ ਦੇ ਕਰਨ ਵਾਲੀਆਂ ਕੇਂਦਰ ਕਰੇ। ਜੇ ਬੇਈਮਾਨੀ ਕੋਈ ਵੀ ਰੱਖਦਾ ਦੋਨਾਂ ਦੇ ਵਿੱਚੋਂ,
ਤਾਂ ਦੂਸਰੀ ਧਿਰ ਜਿਹੜੀ ਆ ਉਹ ਦੱਸ ਦੇਵੇ ਔਰ ਤੱਥਾਂ ਨਾਲ ਦੱਸ ਦੇਵੇ ਕਿ ਅਸੀਂ ਆ ਸਭ ਕੁਝ ਕਰ ਰਹੇ ਹਾਂ, ਦੂਸਰੀ ਧਿਰ ਇੱਥੇ ਬੇਈਮਾਨੀ ਕਰਦੀ ਆ। ਔਰ ਇਹਨਾਂ ਨਲਾਇਕਾਂ ਨੂੰ ਦੇਖੋ ਗਵਾਂਢੀਆਂ ਤੋਂ ਸਿੱਖਣ ਦੀ ਜ਼ਰੂਰਤ ਆ। ਵੈਸੇ ਕਹਿੰਦੇ ਹੁੰਦੇ ਆ ਨਾ ਕਿ ਗਵਾਂਢੀ ਦਾ ਰੂਪ ਨਹੀਂ ਆਉਂਦਾ, ਗਵਾਂਢੀ ਦੀ ਅਕਲ ਆ ਜਾਂਦੀ ਆ। ਮਤਲਬ ਕਿ ਤੁਸੀਂ ਜੇ ਹੁਣ ਸਾਂਵਲੇ ਰੰਗ ਦੇ ਹੋ, ਕਣਕ ਬੰਨੇ ਰੰਗ ਦੇ ਹੋ, ਤੇ ਗਵਾਂਢੀ ਗੋਰਾ ਨਸ਼ੂ ਆ, ਉਹਦਾ ਰੰਗ ਰੂਪ ਨਹੀਂ ਲੈ ਸਕਦੇ ਤੁਸੀਂ, ਪਰ ਉਹਦਾ ਹੀ ਅਕਲ ਲੈ ਸਕਦੇ ਹੋ ਤੇ ਗੁਣ ਲੈ ਸਕਦੇ ਹੋ, ਸੰਸਕਾਰ ਲੈ ਸਕਦੇ ਹੋ। ਤਾਂ ਕਹਿਣ ਦਾ ਭਾਵ ਹੈ ਕਿ ਦੇਖੋ ਉੱਥੇ ਵੀ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਆ ਪਾਕਿਸਤਾਨ 'ਚ ਵੀ, ਉੱਥੇ ਵੀ ਬੜੇ ਵਿਚਾਰਕ ਮਤਭੇਦ ਆ, ਉੱਥੇ ਵੀ ਕੱਟੜਪੰਥੀ ਆ, ਤਾਂ ਉੱਥੇ ਵੀ ਸਭ ਕੁਛ ਆ। ਪਰ ਇਸ ਮੁੱਦੇ ਤੇ ਉੱਥੇ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਈ ਜਿਸ ਤਰ੍ਹਾਂ ਦੀ ਆਪਾਂ ਇੱਥੇ ਸ਼ੁਰੂ ਤੋਂ ਦੇਖਦੇ ਆ। ਕਹਿਣ ਦਾ ਮਤਲਬ ਹੈ ਕਿ ਇਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਕਿ ਤੁਸੀਂ ਜਲੂਸ ਵੀ ਕਢਾਈ ਜਾਂਦੇ ਹੋ ਇਸ ਮਸਲੇ ਤੇ, ਤੁਸੀਂ ਆਪਣੇ ਆਪ ਨੂੰ ਹੌਲਿਆ ਵੀ ਕਰਦੇ ਪਏ ਹੋ, ਆਸਥਾ ਦੇ ਨਾਲ ਵੀ ਕਿਤੇ ਨਾ ਕਿਤੇ ਤੁਸੀਂ ਖਿਲਵਾੜ ਕਰੀ ਜਾਂਦੇ। ਤਾਂ ਉਹ ਲੋਕ ਜਿਹੜੇ ਕਿ ਇਸੇ ਤਰ੍ਹਾਂ ਦੀ ਰਾਜਨੀਤੀ ਉੱਥੇ ਦੇਖਦੇ ਆ, ਪਰ ਉੱਥੇ ਇਸ ਮਸਲੇ ਤੇ ਇਕਜੁੱਟਤਾ ਦਿਖਾਈ ਦਿੰਦੀ ਹੈ, ਇੱਕ ਸੁਰਤਾ ਵੀ ਦਿਖਾਈ ਦਿੰਦੀ ਆ। ਤਾਂ ਇਹਨਾਂ ਨੂੰ ਉਹਨਾਂ ਤੋਂ ਥੋੜੀ ਬਹੁਤ ਅਕਲ ਲੈ ਲੈਣੀ ਚਾਹੀਦੀ ਹੈ, ਕਿਉਂਕਿ ਅਕਲ ਦੁਸ਼ਮਣ ਤੋਂ ਵੀ ਆਉਂਦੀ ਉਹਦੇ ਤੇ ਮੇਰੇ ਖਿਆਲ ਦੇ ਨਾਲ ਲੈਣ ਦੇ ਵਿੱਚ ਗਰੇਜ਼ ਨਹੀਂ। ਜਿਸ ਤਰ੍ਹਾਂ ਉਹ ਇੱਕ ਮੱਤ ਨੇ, ਇੱਕ ਜੁੱਟ ਨੇ, ਇੱਕ ਸੁਰ ਨੇ, ਇਹਨਾਂ ਨੂੰ ਵੀ ਇਸ ਤਰ੍ਹਾਂ ਦੀ ਇੱਕ ਸੁਰਤਾ ਦਿਖਾਉਣੀ ਚਾਹੀਦੀ ਹੈ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਵਿਧਾਇਕੀ ਨੂੰ ਚੁਣੌਤੀ ਮਗਰੋਂ ਖਹਿਰਾ ਦਾ ਜਿਮਨੀ ਚੋਣ ਲਈ ਵੱਡਾ ਐਲਾਨ। ਸੁਖਪਾਲ ਸਿੰਘ ਖਹਿਰਾ ਨੂੰ ਕਹਿੰਦੇ ਸੀ ਕਿ ਅਸੀਂ ਇਹਦੀ ਹਰਖ ਪਰਖਦੇ ਹਾਂ, ਇਹਦੀ ਅਸੀਂ ਗੈਰਤ ਪਰਖਦੇ ਹਾਂ, ਤਾਂ ਹੀ ਇੰਨੇ ਦਿਨ ਅਸੀਂ ਚੁੱਪ ਬੈਠੇ ਸੀ। ਕਿ ਹੁਣ ਜਾ ਕੇ ਸਪੀਕਰ ਨੂੰ ਅਸੀਂ ਸ਼ਿਕਾਇਤ ਦੇ ਦਿੱਤੀ ਹੈ ਕਿ ਇਹਦੀ ਮੈਂਬਰਸ਼ਿਪ ਜਿਹੜੀ ਆ ਰੱਦ ਕਰ ਦਿੱਤੀ ਜਾਵੇ। ਤੇ ਸੁਖਪਾਲ ਖਹਿਰੇ ਨੂੰ ਹੁਣ ਪੁੱਛਿਆ ਕਿ ਕਿੱਦਾਂ ਭਾਈ ਤੈਨੂੰ ਇਲੈਕਸ਼ਨ ਲੜਨਾ ਪੈਣਾ ਕਿਉਂਕਿ ਤੇਰੀ ਮੈਂਬਰਸ਼ਿਪ ਜਿਹੜੀ ਆ ਉਹ ਰੱਦ ਹੋ ਜਾਣੀ ਆ। ਉਹ ਕਹਿੰਦਾ ਕਿ ਕੋਈ ਗੱਲ ਨਹੀਂ ਹੈ, ਮੈਂ ਜ਼ਿਮਨੀ ਚੋਣ ਲਈ ਤਿਆਰ ਆ। ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਜ਼ਿਮਨੀ ਚੋਣ ਤਾਂ ਛੱਡੋ ਕਿ ਹਰੇਕ ਤਰ੍ਹਾਂ ਦੀ ਚੋਣ ਵਾਸਤੇ ਤਿਆਰ ਆ। ਇਹ ਗੱਲ ਜਿਹੜੀ ਆ ਉਹ ਸੁਖਪਾਲ ਖਹਿਰੇ ਨੇ ਅੱਜ ਵੱਟ ਤੇ ਥਾਪੀ ਮਾਰ ਕੇ ਕਹਤੀ ਹੈ ਕਿ ਮੈਂ ਇਲੈਕਸ਼ਨ ਲਈ ਤਿਆਰ ਆ। ਹੁਣ ਇਲੈਕਸ਼ਨ ਭੁਲੱਥ ਤੋਂ ਲੜੂਗਾ, ਕਿਉਂਕਿ ਜੇ ਜ਼ਿਮਨੀ ਚੋਣ ਦੀ ਗੱਲ ਕਰੀਏ ਤੇ ਜ਼ਿਮਨੀ ਚੋਣ ਤੇ ਮੇਰੇ ਖਿਆਲ ਨਾਲ ਪੰਜਾਬ ਦੇ ਵਾਹਵਾ ਇਲਾਕਿਆਂ ਜਾ ਸਕਦੀ ਆ, ਕਿਉਂਕਿ ਜੈਤੋ ਵਾਲਾ ਵੀ ਦੇ ਗਿਆ ਅਸਤੀਫਾ, ਵੈਟ ਤਾਰੀ ਜੈਤੋ ਵਾਲਾ ਵੀ ਵਿਚਾਰਾ ਚੱਲ ਵਸਿਆ, ਤਾਂ ਜੈਤੋ ਵਾਲਾ ਮਾਸਟਰ ਵੀ ਅਸਤੀਫਾ ਦੇ ਗਿਆ, ਫਿਰ ਇਸ ਤੋਂ ਇਲਾਵਾ ਫੂਲਕਾ ਸਾਹਿਬ ਵੀ। ਹੁਣ ਇਹ ਨਹੀਂ ਦੱਸਿਆ ਕਿ ਕਿੱਥੋਂ ਲੜਨਗੇ, ਇਹ ਨਾ ਹੋਵੇ ਕਿਤੇ ਕੱਲ ਨੂੰ ਕਿਤੇ ਹੋਰ ਇਲਾਕੇ 'ਚ ਜਾ ਕੇ ਸਿੰਘ ਫਸਾ ਲੈਣ, ਪਰ ਇਮਕਾਨ ਜ਼ਿਆਦਾ ਭੁਲੱਥ ਦੇ ਵਿੱਚ ਹੀ ਆ। ਭੁਲੱਥ 'ਚੋਂ ਜੇ ਮੰਨ ਲਓ ਜ਼ਿਮਨੀ ਚੋਣੇ ਲੜਦੇ ਆ ਤਾਂ ਫਿਰ ਇਹਦਾ ਮਤਲਬ ਇਹ ਆ ਕਿ ਇਹ ਵੀ ਇੱਕ ਸਵਾਲ ਹੋਏਗਾ ਕਿ ਕੀ ਇਹ ਬਠਿੰਡੇ ਤੋਂ ਚੋਣ ਲੜਨਗੇ ਜਿਹਦਾ ਐਲਾਨ ਕੀਤਾ ਸੁਖਪਾਲ ਸਿੰਘ ਖਹਿਰਾ। ਖੈਰ ਦੂਜੀ ਚੀਜ਼ ਇਹਨਾਂ ਨੇ ਇੱਕ ਹੋਰ ਕਹੀ ਆ, ਕਹਿੰਦੇ ਆ ਕਿ ਆਮ ਆਦਮੀ ਪਾਰਟੀ ਹੁਣ ਧੱਕੇ ਨਾਲ ਅਕਾਲੀਆਂ ਦੇ ਸਿਰ ਤੇ ਕਲਗੀ ਲਾਉਣਾ ਚਾਹੁੰਦੀ ਹੈ ਵਿਰੋਧੀ ਧਿਰ ਦੇ ਆਗੂ ਵਜੋਂ ਜਾਂ ਵਿਰੋਧੀ ਧਿਰ ਵਜੋਂ। ਤਾਂ ਇਹਨਾਂ ਦੀ ਖੁਸ਼ੀ ਆ, ਜੇ ਇਸ ਤਰ੍ਹਾਂ ਕਰਨਾ ਚਾਹੁੰਦੇ ਆ ਤਾਂ ਫਿਰ ਵਧਾਈਆਂ ਭਾਈ, ਅਸੀਂ ਕੀ ਕਰ ਸਕਦੇ। ਤਾਂ ਨਾਲ ਇੱਕ ਇਹਨਾਂ ਨੇ ਹੋਰ ਖੁਲਾਸਾ ਕੀਤਾ ਕਿ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਬੈਠਕ ਆ 1-2 ਦਿਨ ਤੱਕ, ਤੇ ਫਿਰ ਅਗਲੀ ਰਣਨੀਤੀ ਆ ਜਿਹੜੀ ਉਹ ਉਲੀਕੀ ਜਾਊ। ਸਾਰੀਆਂ ਚੀਜ਼ਾਂ ਜਿਹੜੀਆਂ ਨੇ ਖੁੱਲੇ ਰੂਪ ਦੇ ਵਿੱਚ ਇਹਨਾਂ ਨੇ ਕਹਿਤੀਆਂ। ਪਰ ਇੱਕ ਚੀਜ਼ ਜਿਹੜੀ ਆ ਮੇਰੇ ਖਿਆਲ ਦੇ ਨਾਲ, ਦੇਖੋ ਦੂਜੀਆਂ ਤਾਂ ਗੱਲਾਂ ਜਿਹੜੀਆਂ ਉਹ ਇਹਨਾਂ ਦੀਆਂ ਰਾਜਨੀਤੀ ਨਾਲ ਤਾਲੁਕ ਰੱਖਦੀਆਂ, ਉਹ ਇਹਨਾਂ ਦੀਆਂ ਚੱਲੀ ਜਾਣੀਆਂ, ਪਰ ਸੁਖਪਾਲ ਖਹਿਰੇ ਨੇ ਇੱਕ ਗੱਲ ਜਿਹੜੀ ਆ ਬੜੀ ਮੈਂ ਕਹੂੰਗਾ ਕਿ ਪਤੇ ਦੀ ਕਹੀ ਆ। ਉਹ ਇਹ ਕਹਿੰਦਾ ਕਿ ਵੇਖੋ ਇਹਨਾਂ ਦੀ ਆਪਸ ਦੇ ਵਿੱਚ ਮਿਲੀ ਭਗਤ ਜਿਹੜੀ ਆ ਉਹ ਇਸ ਕਦਰ ਹਾਵੀ ਆ ਕਿ ਜਿਹੜਾ DGP ਆ ਉਹਨੂੰ ਐਕਸਟੈਂਸ਼ਨ ਜਿਹੜੀ ਆ ਉਹ ਦੇ ਰਹੀ ਆ ਕੇਂਦਰ, ਔਰ ਉਹਦੇ ਤੇ ਸੁਖਬੀਰ ਸਿੰਘ ਬਾਦਲ ਨੇ ਕੋਈ ਰਿਐਕਟ ਨਹੀਂ ਕੀਤਾ। ਪੰਜਾਬ ਦੇ ਇੱਥੇ ਕਿਸੇ ਵੀ ਸੂਬਾਈ ਲੀਡਰ ਨੇ ਰਿਐਕਟ ਨਹੀਂ ਕੀਤਾ। ਤਾਂ ਇਹਦਾ ਮਤਲਬ ਹੈ ਕਿ ਇਹ ਉੱਤੋਂ ਲੈ ਕੇ ਹੇਠਾਂ ਤੱਕ ਰਲੇ ਹੋਏ ਆ। ਤਾਂ ਇਹਦੇ ਵਿੱਚ ਇਹ ਵਾਕਈ ਗੱਲ ਵੇਖਣ ਵਾਲੀ। ਮੈਂ ਵੀ ਹੈਰਾਨ ਸੀਗਾ ਕਿ ਦੇਖੋ ਸੁਪਰੀਮ ਕੋਰਟ ਨੇ 5 ਰਾਜਾਂ ਦੀ ਪਟੀਸ਼ਨ ਰੱਦ ਕਰ ਦਿੱਤੀ, ਪਰ ਨਾਲ ਦੀ ਨਾਲ ਉਸੇ ਦਿਨ ਨਹੀਂ ਕੁਝ ਮਿੰਟਾਂ ਬਾਅਦ ਕੇਂਦਰ ਜਿਹੜਾ ਉਹ DGP ਅਰੋੜਾ ਨੂੰ ਇੱਕ ਲੰਮੀ ਚੌੜੀ ਐਕਸਟੈਂਸ਼ਨ ਦੇ ਦਿੱਤਾ। ਔਰ ਇੱਥੋਂ ਤੱਕ ਕਿ ਇਹ ਜਿਹੜੀ ਸਾਡੀ ਇੱਥੋਂ ਦੀ ਕਾਂਗਰਸ ਸਰਕਾਰ ਆ ਉਹ ਦੰਦ ਤੋਂ ਦੰਦ ਨਹੀਂ ਚੱਕਦੀ। ਐਕਸਟੈਂਸ਼ਨ ਹੁਣ ਜਿਹੜੀ ਆ ਉਹ DGP ਅਰੋੜਾ ਨੂੰ ਮਿਲੀ ਆ, ਔਰ DGP ਅਰੋੜਾ ਉਹ ਬੰਦਾ ਜਿਹੜਾ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਵੀ DGP ਆ। ਤਾਂ ਇਹ ਕਮਾਲ ਦੀ ਗੱਲ ਹੈ। ਸੁਖਪਾਲ ਖਹਿਰੇ ਨੇ ਨੁਕਤਾ ਫੜਿਆ, ਪਹਿਲਾ ਲੀਡਰ ਆ ਜਿਹਨੇ ਇਸ ਨੁਕਤੇ ਤੇ ਗੱਲ ਕੀਤੀ ਆ ਕਿ ਦੇਖੋ ਗ੍ਰਹਿ ਵਿਭਾਗ ਹੈ ਜਿਹੜਾ ਕੇਂਦਰੀ ਗ੍ਰਹਿ ਵਿਭਾਗ ਆ, ਉਹਦਾ ਪੰਜਾਬ ਤੇ ਇੰਨਾ ਜ਼ਿਆਦਾ ਦਬਦਬਾ ਹੈ, ਔਰ ਉਦੋਂ ਦਬਦਬਾ ਹੈ ਜਦੋਂ ਉਹਨਾਂ ਦੀ ਵਿਰੋਧੀ ਧਿਰ ਇੱਥੇ ਸੱਤਾਧਾਰੀ ਆ, ਤਾਂ ਇੱਥੇ ਵੀ ਉਹਨਾਂ ਦਾ ਇੰਨਾ ਡੰਗ ਤੇਜ਼ ਆ ਕਿ DGP ਇੱਕ ਤਰ੍ਹਾਂ ਨਾਲ ਉਹ ਨਿਯੁਕਤ ਕਰਕੇ ਇੱਥੇ ਬੈਠੇ ਆ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਸਿੱਖਿਆ ਢਾਂਚਾ ਬੁਰੀ ਤਰ੍ਹਾਂ ਲੜਖੜਾਇਆ, ਆਪ ਵੱਲੋਂ ਕੇਜਰੀਵਾਲ ਕੁਛ ਤੋਂ ਜਿਹੜਾ ਸਿੱਖਣ ਦੀ ਨਸੀਹਤ। ਦੇਖੋ ਇਹ
ਇਹਨਾਂ ਦੇ ਵਿੱਚ ਨਾ ਵੈਸੇ ਇੱਕ ਮੈਂ ਚੀਜ਼ ਕਹੂੰਗਾ, ਆਮ ਆਦਮੀ ਪਾਰਟੀ ਨੇ ਜੋ ਕੀਤਾ, ਜੋ ਇਹਨਾਂ ਨੇ ਆਪਣਾ ਤੰਬੂ ਲਾਇਆ, ਉਹ ਤੇ ਇਹਨਾਂ ਦੀਆਂ ਗਲਤੀਆਂ ਹੈਗੀਆਂ। ਇੱਕ ਚੀਜ਼ ਚੰਗੀ ਹੋਈ, ਆਮ ਆਦਮੀ ਪਾਰਟੀ ਜਦੋਂ ਆਈ ਆ ਤੇ ਇਹਨਾਂ ਨੇ ਕੁਛ ਇਹੋ ਜਿਹੇ ਬੰਦੇ ਸਿਆਸਤ ਦੇ ਵਿੱਚ ਲਿਆਂਦੇ ਜਿਹੜੇ ਬੰਦੇ ਵਾਕਿਆ ਆਪੋ ਆਪਣੇ ਖੇਤਰਾਂ ਦੇ ਵਿੱਚ ਮੁਹਾਰਤ ਰੱਖਦੇ ਸੀ। ਉਹ ਚਲੋ ਗਾਂ ਕਿੱਧਰ ਗਏ, ਗਾਂ ਉਹਨਾਂ ਦਾ ਕੀ ਬਣਿਆ, ਆਸ਼ਰ ਕਿੱਦਾਂ ਦਾ ਹੋਇਆ, ਉਹ ਗੱਲ ਵੱਖਰੀ ਆ। ਤਾਂ ਕੁਛ ਜਿੱਦਾਂ ਇਹਨਾਂ ਨੇ ਅਧਿਆਪਨ ਖੇਤਰ ਚੋਂ ਵੀ ਲਿਆਂਦੇ ਸੀਗੇ। ਪ੍ਰਿੰਸੀਪਲ ਬੁੱਧ ਰਾਮ ਉਹਨਾਂ ਬੰਦਿਆਂ ਦੇ ਵਿੱਚ ਇੱਕ ਆ, ਜਿੱਦਾਂ ਮਾਸਟਰ ਬਲਦੇਵ ਸਿੰਘ, ਇਹ ਵੀ ਅਧਿਆਪਨ ਕਿੱਤੇ ਦੇ ਵਿੱਚ ਹੀ ਆ। ਕੁਛ ਅਫਸਰਸ਼ਾਹੀ ਦੇ ਵਿੱਚੋਂ ਵੀ ਆਏ, ਕੁਛ ਸਧਾਰਨ ਲੋਕ ਵੀ ਹੈ ਜਿਹੜੇ ਉਹ ਵੀ ਜਾ ਕੇ MLA ਬਣੇ। ਤਾਂ ਇਹ ਜਿਹੜੇ ਪ੍ਰਿੰਸੀਪਲ ਬੁੱਧ ਰਾਮ ਹੈ, ਇਹਨਾਂ ਨੇ ਇੱਕ ਗੱਲ ਕਹੀ ਆ, ਉਹ ਕਹਿੰਦੇ ਕਿ ਜਿਹੜੀ ਆਹ ਹੁਣ ਰਿਪੋਰਟ ਆਈ ਹੈ ਸਾਲਾਨਾ ਸਿੱਖਿਆ ਸਥਿਤੀ ਰਿਪੋਰਟ, ਉਹ ਬਹੁਤ ਹੈਰਾਨ ਕਰਨ ਵਾਲੀ ਆ। ਹੈਰਾਨ ਨਹੀਂ, ਪੰਜਾਬ ਨੂੰ ਤੇ ਸੋਚਣ ਵਾਸਤੇ ਮਜਬੂਰ ਕਰਨ ਵਾਲੀ ਹੈ। ਉਹਨਾਂ ਨੇ ਅੰਕੜਾ ਦਿੱਤਾ ਕਿ ਦੇਖੋ ਇਹ ਜਿਹੜੀ ਰਿਪੋਰਟ ਆਈ ਹੈ ਇਹਦੇ ਵਿੱਚ ਇੱਕ ਤੱਥ ਇਹ ਆ ਕਿ ਤੀਸਰੀ ਕਲਾਸ ਦੇ 60%, 5ਵੀਂ ਜਮਾਤ ਦੇ 28%, 8ਵੀਂ ਜਮਾਤ ਦੇ 15% ਇਹ ਵਿਦਿਆਰਥੀ ਉਹ ਆ ਜਿਹੜੇ ਦੂਜੀ ਜਮਾਤ ਦੀ ਮੁੱਢਲੀ ਪੰਜਾਬੀ ਦੀ ਕਿਤਾਬ ਹੈ ਜਿਹੜੀ, ਉਹਦਾ ਵੀ ਪਾਠਕ੍ਰਮ ਨਹੀਂ ਪੜ੍ਹ ਸਕਦੇ। ਹੁਣ ਤੁਸੀਂ ਆਪ ਹੀ ਦੇਖ ਲਓ ਕਿ ਇੰਨੇ ਬੱਚੇ ਤੀਜੀ ਕਲਾਸ ਦੇ 60 100 ਚੋਂ, 5ਵੀਂ ਦੇ 28 100 ਚੋਂ ਤੇ 8ਵੀਂ ਦੇ 100 ਚੋਂ 15 ਐਸੇ ਬੱਚੇ ਆ ਪੰਜਾਬ ਦੇ ਵਿੱਚ ਜਿਹੜੇ ਸਧਾਰਨ ਪੁਸਤਕ ਨਹੀਂ ਪੜ੍ਹ ਸਕਦੇ ਦੂਜੀ ਕਲਾਸ ਦੀ। ਤਾਂ ਇਹ ਮੇਰੇ ਖਿਆਲ ਦੇ ਨਾਲ ਸੋਚਣ ਵਿਚਾਰਨ ਵਾਲੀ ਗੱਲ ਆ। ਪਰ ਇਹਨਾਂ ਨੇ ਨਾਲ ਦੱਸਿਆ ਕਿ ਤੁਸੀਂ ਸਾਡੇ ਤੋਂ ਸਿੱਖਿਆ ਲਓ, ਦਿੱਲੀ ਵਾਲਾ ਮਾਡਲ ਅਪਣਾਓ। ਉਹ ਗੱਲ ਦੇਖੋ ਥੋੜੀ ਜਿਹੀ ਰਾਜਨੀਤੀ ਵਾਲੇ ਪੱਖ ਤੋਂ ਆ ਜਾਂਦੀ ਆ। ਮਾਡਲ ਚਾਹੇ ਕਿਸੇ ਵੀ ਥਾਂ ਦਾ ਹੋਵੇ, ਉਹ ਮਾਡਲ ਕੇਰਲ ਦਾ ਵੀ ਬਹੁਤ ਵਧੀਆ ਮਾਡਲ, ਕਈ ਹੋਰ ਵੀ ਆ। ਤਮਿਲਨਾਡੂ ਦੇ ਵਿੱਚ ਵੀ ਸਿੱਖਿਆ ਦਾ ਮਾਡਲ ਵਧੀਆ, ਇੱਥੋਂ ਤੱਕ ਕਿ ਨਾਗਾਲੈਂਡ ਸਾਡੇ ਨਾਲੋਂ ਤੇ ਉਹੀ ਚੰਗਾ ਰਹਿ ਰਿਹਾ। ਜੇ ਤੁਸੀਂ ਦੇਖੋਗੇ ਨਾ, ਨਾਗਾਲੈਂਡ ਦੀ ਪਰਿਸਥਿਤੀ ਬੜੀ ਖਰਾਬ ਸੀਗੀ, ਬਹੁਤ ਜ਼ਿਆਦਾ ਖਰਾਬ ਸੀ। ਉਹਨਾਂ ਨੇ ਇੱਕ ਫਾਰਮੂਲਾ ਲਿਆਂਦਾ। ਫਾਰਮੂਲਾ ਕੀ ਲਿਆਂਦਾ? ਜਾਂ ਜਿਹੜਾ ਸਥਾਨਕ ਸਰਕਾਰਾਂ ਹੁੰਦਾ, ਜਿੱਦਾਂ ਵਿੱਚ ਆ ਜਾਂਦੀ ਹੈ ਮਿਊਨਿਸਪਲ ਨਿਗਮ ਆ ਜਾਂਦੇ ਆ ਜਾਂ ਪੰਚਾਇਤਾਂ ਆ ਜਾਂਦੀਆਂ, ਤਾਂ ਇਹਨਾਂ ਮਾਮਲਿਆਂ ਦੇ ਵਿੱਚ ਉਹਨਾਂ ਨੇ, ਨਗਰ ਪੰਚਾਇਤਾਂ ਜਿੱਦਾਂ, ਇਹਨਾਂ ਮਾਮਲਿਆਂ ਦੇ ਵਿੱਚ ਉਹਨਾਂ ਨੇ ਜ਼ਿੰਮੇਵਾਰੀਆਂ ਜਿਹੜੀਆਂ ਨਿਰਧਾਰਿਤ ਕੀਤੀਆਂ, ਜਵਾਬਦੇਹੀ ਨਿਰਧਾਰਿਤ ਕੀਤੀ, ਤਾਂ ਉਹਨਾਂ ਦਾ ਨਤੀਜਾ ਗਜ਼ਬਦਾਰ ਰਿਹਾ। ਤਾਂ ਮੇਰੇ ਖਿਆਲ ਦੇ ਨਾਲ ਵੇਲਾ ਆ ਗਿਆ ਕਿ ਰਾਜਨੀਤੀ ਤੋਂ ਉੱਤੇ ਉੱਠ ਕੇ ਇਹ ਜਿਹੜੀ ਸਾਡੀ ਬਦਹਾਲ ਸਿੱਖਿਆ ਵਿਵਸਥਾ, ਇਹਨੂੰ ਠੀਕ ਕੀਤਾ ਜਾਵੇ। ਉਚੇਰੀ ਸਿੱਖਿਆ ਤੇ ਗਰੀਬ ਤੱਕ ਪਹੁੰਚਣੀ ਕੀ ਆ, ਆ ਜਿਹੜੀ ਮਾੜੀ ਮੋਟੀ ਸਕੂਲੀ ਸਿੱਖਿਆ, ਇਹਦਾ ਵੀ ਭੱਠਾ ਬਾਈ ਜਾਂਦੇ ਆ। ਔਰ ਇਹ ਵੀ ਵੇਖੋ ਨਾ, ਇੱਕ ਤਾਜ਼ਾ ਮਿਸਾਲ ਸਾਡੇ ਸਾਹਮਣੇ ਸੀਗੀ ਕਿ ਸਾਡੇ 30,000 ਦੇ ਕਰੀਬ ਬੱਚੇ ਐਤਕੀ ਪੰਜਾਬੀ ਚੋਂ ਫੇਲ ਹੋ ਗਏ ਸੀ। ਆ ਜਦੋਂ 10ਵੀਂ ਦਾ ਨਤੀਜਾ ਆਇਆ ਸੀ, ਐਤਕੀ ਆਊਗਾ ਤੇ ਪਤਾ ਨਹੀਂ ਕੀ ਚੰਨ ਚੜੂਗਾ। 30,000 ਦੇ ਕਰੀਬ ਸਾਡੇ ਬੱਚੇ ਪੰਜਾਬੀ ਚੋਂ ਫੇਲ ਹੋ ਗਏ। ਦਾ ਮਤਲਬ ਇਹ ਆ ਕਿ ਪੰਜਾਬੀ ਦੇ ਵਿੱਚ ਵੀ ਸਾਡੇ ਬੱਚੇ ਨਿਪੁੰਨ ਨਹੀਂ। 99,000 ਬੱਚਾ ਜਿਹੜਾ ਐਤਕੀ ਅੰਗਰੇਜ਼ੀ ਚੋਂ ਫੇਲ ਹੋ ਗਿਆ ਸੀਗਾ, 60,000 ਦੇ ਕਰੀਬ ਮੇਰੇ ਖਿਆਲ ਦੇ ਨਾਲ ਕਨੈਕਟ ਹੋਇਆ ਸੀਗਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਿੱਖਿਆ ਵਿਵਸਥਾ ਜਿਹੜੀ ਹੈ ਉਹ ਕਿੰਨੀ ਬਦਹਾਲ ਹੋਈ ਪਈ ਹੈ। ਤਾਂ ਦੇਖਦੇ ਹਾਂ ਅੱਗੇ ਕੁਛ ਹੁੰਦਾ ਜਾਂ ਨਹੀਂ। ਪਰ ਹੋਣਾ ਕੀ ਆ, ਨਿੱਜੀ ਸਕੂਲਾਂ 'ਚ ਇਹਨਾਂ ਦੀਆਂ ਹਿੱਸੇ ਪੱਤੀਆਂ ਨੇ, ਨਿੱਜੀ ਸਕੂਲ ਇਹਨਾਂ ਦੇ ਆਪਣੇ ਆ, ਨਿੱਜੀ ਸਕੂਲਾਂ 'ਚ ਇਹਨਾਂ ਦੇ ਬੱਚੇ ਪੜ੍ਹ ਜਾਂਦੇ ਆ। ਗਰੀਬ ਦਾ ਬੱਚਾ ਉਹ ਸਰਕਾਰੀ ਸਕੂਲ ਜੋਗਾ, ਉਹ ਵੈਸੇ ਵੀ ਕਹਿੰਦੇ ਹੁੰਦੇ ਨਾ ਕਿ ਗੋਰੀ ਦਾ ਮਾਸ ਚੁੰਡੀਆਂ ਜੋਗਾ, ਤੇ ਗਰੀਬ ਦਾ ਬੱਚਾ ਜਿਹੜਾ ਉਹ ਤਾਂ ਫਕੀਰੀ ਮਜ਼ਦੂਰੀ ਜੋਗਾ ਹੁੰਦਾ, ਤੇ ਮਜ਼ਦੂਰ ਇਹਨਾਂ ਨੂੰ ਤਿਆਰ ਹੋ ਕੇ ਮਿਲੀ ਜਾਂਦੇ ਆ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਵੀ ਕਹਿੰਦੇ ਵਿਧਾਇਕ ਬਲਦੇਵ ਸਿੰਘ ਹੋਏ ਖਹਿਰਾ ਦੀ ਪੰਜਾਬ ਏਕਤਾ ਪਾਰਟੀ 'ਚ ਸ਼ਾਮਲ। ਹੈ ਤੇ ਪਹਿਲਾਂ ਹੀ ਸੀਗੇ, ਆਫੀਸ਼ੀਅਲੀ ਐਲਾਨ ਕਰ ਦਿੱਤਾ ਉਹਨਾਂ ਨੇ। ਉਹ ਜਿਵੇਂ ਗਾਣਾ ਸੀ ਨਾ, ਮੇਰਾ ਸਾਥ ਵਿੱਚ ਖੜ ਕੇ ਐਲਾਨ ਵੇ ਮੈਂ ਛੱਤੇ ਆਣੇ ਮੰਗੀ ਸੱਜਣਾ, ਨਰਮਲ ਦਿਓਲ ਨੇ ਲਿਖਿਆ ਸੀ, ਬੜਾ ਪੁਰਾਣਾ ਗਾਣਾ ਸੀਗਾ। ਇਹ ਹੁਣ ਸੱਥ 'ਚ ਖੜ ਕੇ ਐਲਾਨ ਆ ਕਿ ਭਾਈ ਅਸੀਂ ਹੁਣ ਇੱਧਰ ਪੱਕੇ ਜੁੜ ਗਏ ਆ। ਅਸਤੀਫਾ ਦੇ ਕੇ ਆਏ ਆ, ਔਰ ਡੰਕੇ ਦੀ ਚੋਟ ਤੇ ਅਸਤੀਫਾ ਦਿੱਤਾ। ਅਰਵਿੰਦ ਕੇਜਰੀਵਾਲ ਦੀਆਂ ਅੱਖਾਂ ਖੋਲਣ ਵਾਲਾ ਅਸਤੀਫਾ, ਜੇ ਉਹ ਪੜ੍ਹ ਲਵੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਠੋਕਮਾ ਇਹਨਾਂ ਨੇ ਅਸਤੀਫਾ ਲਿਖਿਆ ਸੀਗਾ। ਹੁਣ ਇਹ ਆ ਗਿਆ, ਔਰ ਮੇਰੇ ਖਿਆਲ ਦੇ ਨਾਲ ਜਿਹੜੀ ਇਹ ਸਭ ਕੁਛ ਕੁਵਤ ਕੀਤੀ ਜਾ ਰਹੀ ਹੈ ਨਾ ਰਾਜ ਕਰਨਵੀਰ ਸਿੰਘ ਜੀ, ਇਹ ਹੈਗੀ ਆ ਫਰੀਦਕੋਟ ਸੀਟ ਵਾਸਤੇ। ਕਿਉਂਕਿ ਫਰੀਦਕੋਟ ਦੀ ਸੀਟ ਜਿਹੜੀ ਆ ਉਹ ਰਿਜ਼ਰਵ ਸੀਟ ਆ। ਉੱਥੇ ਕਾਂਗਰਸ ਪਿਛਲੀ ਦਫਾ ਬੁਰੀ ਤਰ੍ਹਾਂ ਪਛੜੀ ਸੀ, ਆਮ ਆਦਮੀ ਪਾਰਟੀ ਉੱਥੋਂ ਜਿੱਤ ਗਈ ਸੀਗੀ, ਪ੍ਰੋਫੈਸਰ ਸਾਧੂ ਸਿੰਘ ਜਿੱਤ ਗਿਆ ਸੀਗਾ। ਐਤਕੀ ਸਮੀਕਰਨ ਜਿਹੜੇ ਆ ਉਹ ਥੋੜੇ ਜਿਹੇ ਪੁੱਠੇ ਆ, ਟੇਢੇ ਆ। ਐਤਕੀ ਕਾਂਗਰਸ ਦਾ ਗ੍ਰਾਫ ਹੈ ਜਿਹੜਾ ਉੱਥੇ ਵਧਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਅਕਾਲੀਆਂ ਨੇ ਜੋਗਿੰਦਰ ਸਿੰਘ ਪੰਜਗਰਾਂ ਹੀ ਲੈ ਲਿਆ ਕਿ ਅਸੀਂ ਮੈਦਾਨ 'ਚ ਉਤਾਰਾਂਗੇ, ਕਿਉਂਕਿ ਬੀਬੀ ਗੁਲਸ਼ਨ ਉੱਥੋਂ ਚਲੇ ਗਈ, ਹਾਰ ਗਈ ਸੀ ਪਿਛਲੀ ਦਫਾ 1,72,000 ਵੋਟ ਨਾਲ।
ਤਾਂ ਇਹਨਾਂ ਲਈ ਵੀ ਇੱਕ ਬੰਦਾ ਜਿਹੜਾ ਉਹ ਜ਼ਰੂਰੀ ਸੀਗਾ ਕਿ ਅਸੀਂ ਇੱਕ ਐਸਾ ਬੰਦਾ ਲਿਆਈਏ ਜੋ ਇੱਥੇ ਮਾੜਾ ਮੋਟਾ ਆਧਾਰ ਰੱਖਦਾ ਹੋਵੇ। ਤਾਂ ਜੋਗਿੰਦਰ ਸਿੰਘ ਪੰਜਗਰਾਈ ਆ ਗਏ। ਫਿਰ ਇੱਧਰੋਂ ਹੁਣ ਪ੍ਰੋਫੈਸਰ ਸਾਧੂ ਸਿੰਘ ਤਿਆਰ ਹੀ ਆ। ਤਾਂ ਤੀਜੇ ਪਾਸੇ ਜਿਹੜੀ ਇਹਨਾਂ ਨੇ ਪਾਰਟੀ ਬਣਾਈ ਆ ਪੰਜਾਬੀ ਏਕਤਾ ਪਾਰਟੀ, ਤਾਂ ਉਹਦਾ ਉਮੀਦਵਾਰ ਜਿਹੜਾ ਸੀਗਾ ਮੇਰੇ ਖਿਆਲ ਦੇ ਨਾਲ ਮਾਸਟਰ ਬਲਦੇਵ ਸਿੰਘ ਤੋਂ ਇਲਾਵਾ ਕੋਈ ਹੋਰ ਉਹ ਵੀ ਨਹੀਂ ਸੀ ਸਕਦਾ। ਤੇ ਇਹਨਾਂ ਨੇ ਅਸਤੀਫਾ ਦੇ ਕੇ ਸ਼ਾਇਦ ਇਹ ਮਨ ਬਣਾ ਲਿਆ ਕਿ ਮਾਸਟਰ ਬਲਦੇਵ ਸਿੰਘ ਨੂੰ ਫਰੀਦਕੋਟ ਰਿਜ਼ਰਵ ਸੀਟ ਤੋਂ MP ਦਾ ਇਲੈਕਸ਼ਨ ਲੜਾਇਆ ਜਾਊਗਾ। ਤੇ ਜਦੋਂ ਇਹ ਇਲੈਕਸ਼ਨ ਲੜਨਗੇ ਤਾਂ ਸੂਰਤ ਹਾਲ ਜਿਹੜੀ ਆ ਬੜੀ ਦਿਲਚਸਪ ਹੋ ਜਾਊਗੀ ਕਿ ਕਾਂਗਰਸ ਹੁਣ ਦੇਖੋ ਕਿਹੜਾ ਬੰਦਾ ਲਿਆਉਂਦੀ ਆ, ਉਹ ਇੱਕ ਵੱਖਰੀ ਗੱਲ ਹੈ। ਪਰ ਜੇ ਆਪਾਂ ਸਾਰਾ ਇਹ ਦੇਖੀਏ ਦ੍ਰਿਸ਼ਟਾਂਤ ਤਾਂ ਬੜਾ ਦਿਲਚਸਪ ਬਣ ਜਾਂਦਾ ਕਿ ਆਮ ਆਦਮੀ ਪਾਰਟੀ ਦਾ ਵੋਟ % ਬਹੁਤ ਜ਼ਿਆਦਾ ਖੁਰਿਆ, ਅਕਾਲੀਆਂ ਦੀ ਕੋਈ ਸ਼ੁਭ ਸੰਕੇਤ ਨਹੀਂ ਹੈ। ਕਾਂਗਰਸ ਜਿਹੜੀ ਆ ਉਹ ਅੱਗੇ ਨਾਲੋਂ ਠੀਕ ਆ ਕਿ ਥੋੜਾ ਸਟਰੋਂਗ ਆ, ਪਿਛਲੀ ਦਫਾ ਤੇ ਉਹਦਾ ਬਿਲਕੁਲ ਬੜਾ ਸੁਧਾਰਨ ਜਿਹਾ ਇਹਨਾਂ ਦਾ ਸੀਗਾ ਪ੍ਰਦਰਸ਼ਨ। ਤਾਂ ਐਤਕੀ ਸਾਰੀਆਂ ਚੀਜ਼ਾਂ ਬਦਲੀਆਂ ਤੇ ਬਦਲੇ ਹਾਲਾਤਾਂ ਦੇ ਵਿੱਚ ਇਹ ਜਿਹੜੀ ਨਵੀਂ ਪਾਰਟੀ ਆ ਇਹ ਜਿੱਦਾਂ ਹੁਣ ਇਹਨਾਂ ਨੇ ਉਤਾਰਿਆ ਮਾਸਟਰ ਬਲਦੇਵ ਸਿੰਘ, ਉਹ ਕੋਈ ਚਮਤਕਾਰ ਕਰਦੇ ਜਾਂ ਨਹੀਂ ਕਰਦੇ ਬਾਅਦ ਦੀ ਗੱਲ ਆ। ਇਹ ਵੇਖਣਾ ਬੜਾ ਦਿਲਚਸਪ ਹੋਊਗਾ ਕਿ ਆਮ ਆਦਮੀ ਪਾਰਟੀ ਔਰ ਉਧਰ ਖਹਿਰੇ ਦਾ ਜਿਹੜਾ ਧੜਾ ਉਹ ਇੱਕ ਦੂਜੇ ਦਾ ਕਿੰਨਾ ਨੁਕਸਾਨ ਕਰਦੇ ਆ, ਕਿਉਂਕਿ ਇੱਥੇ ਇਹਨਾਂ ਦੇ ਕੋਲ ਸੀਟ ਆ, ਫਰੀਦਕੋਟ ਦੇ ਵਿੱਚੋਂ ਇਹਨਾਂ ਦੇ ਕੋਲ ਜਿੱਤ ਆ। ਤਾਂ ਕੀ ਉਹ ਜਿੱਤ ਬਰਕਰਾਰ ਰੱਖ ਸਕਣਗੇ ਠੀਕ ਉਸ ਵੇਲੇ ਜਦੋਂ ਇਹਨਾਂ ਦੇ ਘਰ ਚੋਟੇ ਬੰਦੀ ਜਿਹੜੇ ਆ ਉਹ ਹੁਣ ਸੱਜਰੇ ਸ਼ਰੀਕ ਬਣੇ ਪਏ ਆ। ਜੀ 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 ਅਗਲੀ ਜਿਹੜੀ ਆ ਗੱਲ ਕਰਦੇ ਆ, ਡੇਰਾ ਬੱਸੀ ਥਾਣੇ 'ਚ ਕਤਲ, ਟ੍ਰੈਫਿਕ ਇੰਚਾਰਜ ਨੂੰ ਮੁਨਸ਼ੀ ਨੇ ਮਾਰੀ ਗੋਲੀ। ਇਹ ਬੜੀ ਦਰਦਨਾਕ ਘਟਨਾ ਵਾਪਰੀ ਆ, ਰਾਤ ਦੀ ਘਟਨਾ ਕੱਲ ਦੀ। ਇਹ ਜਿਹੜਾ ਮੁਨਸ਼ੀ ਸੀ ਕਾਲੇ ਖਾਨ ਵੈਸੇ ਦੱਸਦੇ ਆ ਕਿ ਇਹਦਾ ਜਿਹੜਾ ਚੈੱਕ ਰਿਕਾਰਡ ਹੈ ਜਿਹੜਾ ਉਹ ਵੀ ਖਰਾਬ ਸੀਗਾ, ਬੰਦਾ ਲੜਾਕਾ ਸੀਗਾ, ਨਸ਼ੇੜੀ ਵੀ ਸੀ, ਨਿਸ਼ੱਕੜ ਵੀ ਦੱਸਦੇ ਆ। ਔਰ ਆਪ ਮੰਨਣ ਡਿਆ ਵੀਡੀਓ ਦੇ ਵਿੱਚ ਕਿ ਹਸਪਤਾਲ ਆਇਆ ਹੋਇਆ ਕਿ 2 ਪੈਗ ਮੈਂ ਘਰੋਂ ਲਾ ਕੇ ਆਇਆ ਸੀਗਾ। ਚੰਗੀ ਗੱਲ ਹੈ ਕਿ 2 ਪੈਗ ਘਰੋਂ ਲਾ ਕੇ ਆਇਆ ਤੇ 2 ਬੰਦੇ ਮਾਰਨੇ ਸੀ, ਜਿਹਦਾ ਮਤਲਬ ਹੈ ਇੱਕ ਤੇ ਬਚ ਗਿਆ, ਵਧੀਆ ਬਚ ਗਿਆ, ਤੇ ਦੂਜੇ ਨੂੰ ਇਹਨੇ ਰਗੜ ਕੱਤਿਆ। ਦੇਖੋ ਹੁਣ ਪਤਾ ਨਹੀਂ ਮਸਲਾ ਕੀ ਆ। ਕੁਛ ਲੋਕ ਤੇ ਕਹਿੰਦੇ ਆ ਕਿ ਇਕੱਠੇ ਦਾਰੂ ਦੂਰੂ ਪੀਂਦੇ ਸੀ ਉੱਥੇ ਲੜੇ ਆ, ਤੇ ਕੁਛ ਇਹ ਗੱਲ ਕਹਿੰਦੇ ਆ ਕਿ ਇੱਕ ASI ਸੀਗਾ ਉਹ ਚਲਾਨ ਜਮ੍ਹਾਂ ਕਰਾਉਣਾ ਸੀ। ਹੁਣ ਰਾਤ ਨੂੰ ਦੇਖੋ 9-10 ਵਜੇ ਕਿਹੜਾ ਚਲਾਨ ਜਮ੍ਹਾਂ ਕਰਾਉਣਾ ਹੈ, ਇਹ ਵੀ ਇੱਕ ਵੱਖਰਾ ਸਵਾਲ ਹੈ। ਤਾਂ ਇੱਥੇ ਝਗੜਨ ਡਿਆ ਸੀ ਕੋਈ ਲੇਖਰਾਜ ਹੌਲਦਾਰ ਸੀਗਾ, ਉਹ ਇਸ ਮੁਨਸ਼ੀ ਦੇ ਨਾਲ ਝਗੜਦਾ ਪਿਆ ਸੀ। ਇਹ ਤੇ ਕਹਿੰਦਾ ਜਿਹੜਾ ਮੁਨਸ਼ੀ ਜਿਹਨੇ ਬੰਦਾ ਮਾਰਿਆ, ਇਹ ਕਹਿੰਦਾ ਜੀ ਮੇਰੇ ਗਲ ਪੈ ਗਿਆ, ਮੇਰੀ ਇਹਨੇ ਟਿੰਡ ਬੜੀ ਕੁੱਟੀ ਆ। ਮੁੜ ਕੇ ਫਿਰ ਮੈਨੂੰ ਜਦੋਂ ਗੁੱਸਾ ਚੜਿਆ ਤੇ ਮੈਂ ਇਹਨੂੰ ਫੈਰ ਮਾਰ ਲੱਗਾ ਸੀਗਾ। ਫੈਰ ਜਿਹੜਾ ਗਲਤੀ ਨਾਲ ASI ਲਖਵਿੰਦਰ ਸਿੰਘ ਨੂੰ ਯਾਨੀ ਮਾਰਨਾ ਮੈਂ ਕੋਈ ਸੀ, ਉਹ ਭੱਜ ਕੇ ਅੰਦਰ ਵੜ ਗਿਆ। ਤਾਂ ਆਹ ਘਟਨਾ ਵਾਪਰੀ ਆ। ਉਹ ਤੇ ਇਹ ਗੱਲ ਕਹਿੰਦਾ ਕਿ ਮੈਨੂੰ ਕੁੱਟਿਆ ਤੇ ਬਚਾਅ ਦੇ ਵਿੱਚ ਮੈਂ ਗੋਲੀ ਚਲਾਈ ਆ। ਪਰ ਪੁਲਿਸ ਵਾਲੇ ਕਹਿੰਦੇ ਆ, ਜਿਹੜੇ ਉੱਥੋਂ ਦੇ ਥਾਣੇ ਵਾਲੇ, ਉਹ ਕਹਿੰਦੇ ਆ ਕਿ ਨਹੀਂ, ਅਸਲ ਦੇ ਵਿੱਚ ਇਹਨਾਂ ਦਾ ਝਗੜਾ ਹੋਇਆ ਸੀਗਾ, ਇਹਨੇ ਗੋਲੀ ਜਿਹੜੀ ਆ ਮਿੱਥ ਕੇ ਮਾਰੀ ਆ। ਝਗੜਾ ਇਸ ਗੱਲੋਂ ਦੱਸਦੇ ਆ ਕਿ ਡਿਊਟੀ ਤੋਂ ਕਿਤੇ ਲੜੇ ਆ ਕਿ ਤੂੰ ਮੇਰੀ ਡਿਊਟੀ ਹੈ ਜਿਹੜੀ ਉਹ ਇੱਧਰ ਲਾ ਦਿੱਤੀ, ਉੱਧਰ ਲਾ ਦਿੱਤੀ ਹੈ, ਜੋ ਕਿ ਇੱਕ ਰੌਲਾ ਹੁੰਦਾ ਥਾਣੇ ਦੇ ਵਿੱਚ। ਉਹ ਇਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਆ। ਪਰ ਸ਼ਰਮਨਾਕ ਗੱਲ ਤੇ ਇਹ ਹੈ ਨਾ ਕਿ ਮੁਨਸ਼ੀ ਆ ਜਿਹੜਾ ਉੱਥੇ ਪੈਗ ਲਾ ਕੇ ਬੈਠਾ ਸੀਗਾ ਔਰ ਔਨ ਡਿਊਟੀ ਬੈਠਾ। ਇੱਥੇ ਕੋਈ ਸਕੂਟੀ ਲਈ ਜਾਂਦਾ ਹੋਵੇ, ਮੋਪੜ ਲਈ ਜਾਂਦਾ ਹੋਵੇ, ਤੇ ਮਾੜਾ ਜਿਹਾ ਚੱਕ ਪੈ ਜਾਵੇ ਉਹਦੇ ਮੂੰਹ 'ਚ ਕੁੱਪਾ ਜਿਹਾ ਪਾ ਦਿੰਦੇ ਆ ਕਿ ਲੈ ਮਾਰ ਫੂਕ। ਤੇ ਇੱਥੇ ਥਾਣਿਆਂ ਦੇ ਵਿੱਚ ਇਸੇ ਤਰ੍ਹਾਂ ਬੋਤਲਾਂ ਖੋਲ ਕੇ ਬਹਿ ਜਾਂਦੇ ਆ, ਔਰ ਕੱਲੀਆਂ ਬੋਤਲਾਂ ਹੀ ਨਹੀਂ ਖੋਲਦੀਆਂ, ਮੁੜ ਕੇ ਸਿਰ ਵੀ ਖੋਲ ਦਿੰਦੇ ਆ ਗੋਲੀ ਮਾਰ ਕੇ। ਇੱਥੇ ਕੋਈ ਪੁੱਛਦਾ ਹੀ ਨਹੀਂ ਗਾ, ਕੋਈ ਮੰਨ ਲਓ ਕਿ ਇਹਨਾਂ ਦੇ ਕੋਈ ਬੰਦਾ ਹੀ ਨਹੀਂ ਉੱਥੇ ਬਹਿੰਦਾ। ਆ ਜਿਹੜੇ ਮੁਨਸ਼ੀ ਆ ਜਾਂ ਹੌਲਦਾਰ ਆ ਜਿਹੜੇ ਇਹ ਉੱਥੇ ਜਸ਼ਨ ਮਨਾਉਂਦੇ ਆ ਰਾਤ ਨੂੰ, ਕੀ ਇਹਨਾਂ ਨੂੰ ਕੋਈ ਚੈੱਕ ਕਰਨ ਵਾਲਾ ਉਤਲਾ ਅਧਿਕਾਰੀ ਨਹੀਂ ਆਉਂਦਾ ਰਾਤ ਨੂੰ? ਜੇ ਇਹ ਥਾਣਾ ਖੋਲ ਕੇ ਬੈਠੇ ਰਹਿੰਦੇ ਆ ਤਾਂ ਕਿਸੇ ਨੂੰ ਤੇ ਰਾਤ ਨੂੰ ਆ ਕੇ ਚੈੱਕ ਕਰਨਾ ਚਾਹੀਦਾ ਨਾ ਕਿ ਕਿਹੜਾ ਮੁਲਾਜ਼ਮ ਹੈ ਜਿਹੜਾ ਕਿਸ ਅਵਸਥਾ 'ਚ ਡਿਊਟੀ ਦੇਣ ਡਿਆ। ਬਿਲਕੁਲ ਬਿਲਕੁਲ ਜੀ। ਅਗਲੀ ਜੇ ਗੱਲ ਕਰ ਲਈਏ, ਮਿੰਟੂ ਜੀ ਵੀ ਕਹਿੰਦੇ ਸਰਪੰਚ ਦੀ ਪਾਰਟੀ ਤੋਂ ਪੀ ਕੇ ਆਇਆ ਸੀ ਸ਼ਰਾਬ ਤੇ ਘਰ ਆ ਕੇ ਹੋਈ ਮੌਤ। ਇਹ ਉਹੀ ਲੋਕ ਆ ਜਿਹੜੇ ਥੋੜੇ ਦਿਨ ਪਹਿਲਾਂ ਸਰਪੰਚਾਂ ਨੂੰ ਸਹੁੰ ਚੁਕਾਉਣ ਡਏ ਸੀਗੇ ਕਿ ਨਸ਼ਾ ਮੁਕਤ ਕਰ ਦਿਓ, ਤੇ ਆਹ ਦੇਖ ਲਓ ਪੰਜਾਬ ਦੇ ਵਿੱਚ ਸਰਪੰਚ ਕਿਸ ਤਰ੍ਹਾਂ ਦਾ ਨਸ਼ਾ ਮੁਕਤ ਕਰਦੇ ਪਏ। ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਘਟਨਾ, 2 ਜਣੇ ਉੱਥੋਂ ਸ਼ਰਾਬ ਪੀ ਕੇ ਆਏ ਸੀਗੇ। ਪਤਾ ਨਹੀਂ ਹੁਣ ਸ਼ਰਾਬ ਕਿਹੋ ਜਿਹੀ ਆ। ਅੱਜ ਕੱਲ੍ਹ ਸ਼ਰਾਬ ਜਿਹੜੀ ਆ ਨਾ ਉਹ ਵੀ ਪੰਜਾਬੀ ਬੜੀ ਸਿਰਾ ਸੱਟ ਕੱਢਦੇ ਆ। ਕੋਈ ਯੂਰੀਆ ਪਾਈ ਜਾਂਦਾ, ਕੋਈ ਵਿੱਚ ਕੁਛ ਪਾਈ ਜਾਂਦਾ, ਕੋਈ ਕੁਛ ਪਾਈ ਜਾਂਦਾ, ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਪੀਣੀ ਤਾਂ ਇਹਨਾਂ ਲੋਕਾਂ ਨੂੰ ਹੀ ਹੈ ਨਾ। ਜਿਹੜੇ ਲੋਕ ਬੋਤਲ ਤੇ ਵੋਟ ਪਾਉਂਦੇ ਆ ਤੇ ਉਹ ਕਿੰਨੇ ਕੋਈ, ਚਲੋ ਕੋਈ ਗੱਲ ਨਹੀਂ, ਜੇ 2 ਬੋਤਲਾਂ ਵੱਧ ਵੀ ਪੀ ਜਾਣਗੇ ਕੋਈ ਫਰਕ ਨਹੀਂ ਪੈਂਦਾ, ਜੇ ਮਰ ਵੀ ਜਾਣਗੇ ਤੇ ਕਿੱਡੀ ਗੱਲ ਹੈ। ਸ਼ਾਇਦ ਇਹੀ ਸੋਚਿਆ ਜਾਂਦਾ। ਤਾਂ ਇਹੀ ਕਾਰਨ ਆ
ਇਹ ਸਾਡੇ ਇੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ। ਐਤਕੀ ਤੇ ਆ ਗਿਆ ਇਲੈਕਸ਼ਨ ਸਿਆਲ ਦੇ ਵਿੱਚ, ਜੇ ਅਈਓ ਇਲੈਕਸ਼ਨ ਗਰਮੀ 'ਚ ਹੁੰਦਾ ਤੁਸੀਂ ਦੇਖਣਾ ਸੀਗਾ ਤੁਹਾਨੂੰ ਇਦਾਂ ਦੀਆਂ ਖਬਰਾਂ ਕਈ ਮਿਲਣੀਆਂ ਸੀਗੀਆਂ ਪੜ੍ਹਨ ਨੂੰ। ਇੱਥੇ ਵੀ ਮਰ ਗਿਆ ਬੰਦਾ ਸ਼ਰਾਬ ਪੀ ਕੇ, ਇੱਥੇ ਵੀ ਮਰ ਗਿਆ। ਸਿਆਲ 'ਚ ਥੋੜੀ ਬਚਤ ਰਹਿ ਜਾਂਦੀ ਆ, ਗਰਮੀ ਹੁੰਦੀ ਤੇ ਲਿਟਦੇ ਹੀ ਮਰ ਜਾਂਦੇ ਆ, ਇੰਨੀ ਸ਼ਰਾਬ ਪੀਂਦੇ ਆ। ਮੇਰੇ ਖਿਆਲ ਦੇ ਨਾਲ ਕਸੂਰ ਜਿਹੜਾ ਸਰਪੰਚਾਂ ਦਾ ਉਹ ਤੇ ਹੈ ਹੀ ਹੈ, ਪਰ ਏਦਾਂ ਜਿਹੜਾ ਜਾ ਕੇ ਉੱਥੇ ਦਾਰੂ ਤੇ ਡੁੱਲ ਜਾਣਾ, ਅੰਨ੍ਹੇਵਾਹ ਪੀਣੀ, ਘਟਨਾ ਤੇ ਬਹੁਤ ਮਾੜੀ ਹੈ। 2 ਘਰ ਉੱਜੜ ਗਏ ਆ। ਮੇਰੇ ਖਿਆਲ ਦੇ ਨਾਲ ਦੇਖੋ ਜਿਵੇਂ ਆਪਾਂ ਅੱਗੇ ਦੇਖਦੇ ਸੀਗੇ ਕਿ ਕੋਈ ਵੀ ਬੰਦਾ ਓਵਰਡੋਜ਼ ਨਾਲ ਮਰਦਾ ਸੀਗਾ, ਜਦੋਂ ਲੋਕਾਂ ਦਾ ਪਬਲਿਕ ਦਾ ਦਬਾਅ ਪਿਆ ਤੇ ਫਿਰ ਇਹਨਾਂ ਨੇ ਪਰਚੇ ਉਹਨਾਂ ਲੋਕਾਂ ਤੇ ਵੀ ਦਰਜ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਜਿਨ੍ਹਾਂ ਤੋਂ ਨਸ਼ਾ ਖਰੀਦ ਕੇ ਕਿਸੇ ਮੁੰਡੇ ਨੇ ਲਾਇਆ ਹੁੰਦਾ ਸੀ। ਤਾਂ ਇੱਥੇ ਏਦਾਂ ਨਹੀਂ ਕੀਤਾ ਜਾ ਸਕਦਾ ਕਿ ਜਿਹੜੇ ਸਰਪੰਚ ਨੇ ਇਹੋ ਜਿਹੀ ਗੰਦੀ ਸ਼ਰਾਬ ਪਿਆਈ ਆ, 2 ਘਰ ਜਿਹਨੇ ਤਬਾਹ ਕਰ ਦਿੱਤੇ ਆ, ਉਹਨੂੰ ਵੀ ਹੱਥਕੜੀ ਲਾਈ ਜਾਵੇ। ਜੀ 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 ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਇਸ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।